ਉਸਤਾਦਾਂ ਦੇ ਸਾਹਮਣੇ ਤੇ ਮੈਂ ਗੱਲ ਹੀ ਨਹੀਂ ਕਰ ਸਕਦਾ। ਹਮਾਇੂੰ ਪ੍ਰਵੇਸ਼ ਸ਼ਾਹਿਦ ਵਰਗੇ, ਇਕਬਾਲ ਰਾਹੀ ਸਾਹਿਬ, ਮੁਜ਼ੱਜ਼ਲਾ ਔਲਾਦੀ ਵਰਗੇ। ਔਰ ਲੈ ਵਿੱਚ 1941 ਵਿੱਚ ਮੈਂ ਜੰਮਿਆ ਤੇ 1952 ਦੇ ਵਿੱਚ ਇੱਕ ਛੋਟਾ ਜਿਹਾ ਕਿਤਾਬਚਾ ਮੇਰਾ ਆ ਗਿਆ, ਲਿਆਕਤ ਅਲੀ ਖਾਂ ਸ਼ਹੀਦ ਦੇ ਬਾਰੇ। ਉਹਦੇ ਬਾਅਦ ਫਿਰ ਦਿਲ ਵੱਧਦਾ ਗਿਆ, ਆਤਮ ਤਾਈ ਲਿਖਿਆ 7 ਜਿਲਦਾਂ, ਰੁਸਤਮ ਖਰਾਬ ਲਿਖਿਆ। ਉਹਦੇ ਬਾਅਦ ਫਿਰ ਚੱਲ ਸੋ ਚੱਲ ਜੀ, ਔਰ 300 ਕਿਤਾਬਾਂ ਜਿਹੜੀਆਂ ਨੇ ਮੇਰੇ ਕੋਲ ਮੌਜੂਦ ਨੇ, ਰਿਕਾਰਡ ਵਿੱਚ ਨੇ। ਤੇ ਉਹ ਫਿਰ ਛਪਵਾ ਕੇ ਵੰਡ ਛੱਡੀਆਂ। ਤੇ ਉਹ ਫਤਿਹ ਦੀ ਇਹ ਵੇ ਕਿ ਲਿਖ ਵੀ ਆਪ ਮੈਂ ਲੈਂਦਾ ਹਾਂ ਤੇ ਨਾਲ 5 ਬੇਟੇ 4 ਬੇਟੀਆਂ, ਉਹਨਾਂ ਦੀ ਪਰਵਰਿਸ਼ ਦਾ ਵੀ ਜ਼ਿੰਮੇਦਾਰੀ। ਕੁਰਾਨ ਪਾਕ ਲਿਖ ਕੇ ਉਹਨਾਂ ਨੂੰ ਪਰਵਰਿਸ਼ ਕੀਤੀ, ਫਿਰ ਉਹਨਾਂ ਨੂੰ ਵਿਆਹਿਆ, ਛੋਟੀਆਂ ਉਮਰਾਂ ਦੇ MA ਕਰਾ ਕੇ। ਤੇ ਇਹ ਜਿਹੜਾ ਤੁਹਾਡਾ ਸ਼ਾਖੇ ਅਦਬ ਕਾਇਮ ਕਰ ਰਿਹਾ ਹੈ 1965 ਵਿੱਚ। ਸਰ ਮੈਨੂੰ ਪਾਣੀ ਪਿਆ ਮੈਂ ਖਿਦਮਤਗਾਰ ਹਾਂ ਤੁਹਾਡਾ। ਮਹੀਨੇ ਦੇ ਮਹੀਨੇ ਜੀ ਉਹ ਮੁਸ਼ਾਇਰੇ ਕਰਾਉਂਦਾ ਰਿਹਾ ਤੇ ਰੂਨਮਾਈਆਂ, ਦਸਤਾਰ ਬੰਦੀਆਂ ਤੇ ਜਗਰਾਤੇ, ਰਾਤ ਨੂੰ ਹੀਰ ਖਾਨੀਆਂ ਕਰਾਈਆਂ। ਛੋ ਨਹੀਂ ਪ੍ਰੀਚਾ ਗੁਰਬਤ ਜਿਹੜੀ ਆੜੇ ਆਉਂਦੀ ਰਹੀ, ਦਿਲ ਤੇ ਬੜਾ ਵੱਡਾ ਹੈ ਵਾਹੀ। ਇਹ ਅਖਬਾਰ ਇੱਕ ਮੈਨੂੰ ਲੱਗੀ ਸੀ 31 ਸਾਲ ਪਹਿਲੇ ਦੀ, ਤੇ ਉਹ ਮੈਂ ਹੁਣ ਆਪਣਾ ਜਿਹੜਾ ਕੋਟਾ ਮੈਂ ਪੂਰਾ ਕਰ ਲੈਣਾ। ਮੈਂ ਤਾਂ ਸੁਣਨ ਆਇਆ ਉਸਤਾਦਾਂ ਨੂੰ ਵੇਖ ਕੇ ਤੇ ਬੜਾ ਗਮ ਹੁੰਦਾ ਹੈ, ਜਵਾਨ ਬੇਟਾ ਚਲਾ ਗਿਆ। ਇੱਕ ਸ਼ੇਰ ਜਿਹੜਾ ਹੈ ਫਾਨੀ ਦੁਨੀਆ ਉੱਤੇ ਵੇ ਜਨਾਬ ਬੜਾ ਇਹਨਾਂ ਦੇ ਕੰਮ ਹੈ, ਛੋਟਾ ਬੱਚਾ ਵੀ ਚਲਾ ਗਿਆ। ਕੁੱਲੋ ਮਨ ਅਲੈਹਾ ਫਾਨ ਦੁਨੀਆ, ਕੁੱਲੋ ਮਨ ਅਲੈਹਾ ਫਾਨ ਦੁਨੀਆ। ਕੋਈ ਆ ਰਿਹਾ ਹੈ, ਕੋਈ ਜਾ ਰਿਹਾ ਹੈ, ਚਲੋ ਚੱਲੇ ਦਾ ਇੱਥੇ ਪਿਆ ਟੱਲ ਵੱਜਦਾ। ਆਤਫ ਤੁਰਨ ਦਾ ਹੁਕਮ ਸੁਣਾ ਰਿਹਾ ਹੈ। ਕੁੱਲੋ ਮਨ ਅਲੈਹਾ ਫਾਨ ਦੁਨੀਆ, ਕੋਈ ਆ ਰਿਹਾ ਹੈ, ਕੋਈ ਜਾ ਰਿਹਾ ਹੈ। ਫਾਨੀ ਦੁਨੀਆ ਉਹ ਇਹ ਹੈ ਕਿ ਘਰਾਂ ਨੂੰ ਵੀ ਇਹਨਾਂ ਬਜ਼ੁਰਗਾਂ ਨੇ ਜਾਣਾ ਹੈ। ਇੱਕ ਇੱਕ ਸ਼ੇਰ ਮੈਂ ਪੜ੍ਹ ਕੇ ਨਾ ਇਹ ਮੇਰਾ ਅੰਦਾਜ਼ ਜਿਹੜਾ ਹੈ ਉਹ ਛੋਟੀ ਬਹਿਰ ਵੀ ਵੱਡੀ ਬਹਿਰ ਵੀ ਲਿਖਣਾ ਵਾ। ਤੇ ਉਹ ਇਹ ਵੇ ਕਿ ਨਸਲ ਵਿੱਚ ਵੀ ਤਰਜਮੇ ਕਾਫੀ ਨੇ ਮੇਰੇ। ਆਪਣਾ ਜਿਹੜਾ ਪੰਜਾਬ ਯੂਨੀਵਰਸਿਟੀ ਦੇ ਵਿੱਚ ਮੌਲਾਨਾ ਰੂਮ ਦੀਆਂ ਕੈਦਾਂ ਦੀ ਕਿਤਾਬ ਨਿਸਾਬ ਵਿੱਚ, ਇਹ ਦਰਸਾਂ ਦੇ ਵਿੱਚ ਉਸਤਾਦ ਜੀ 3-4 ਕਿਤਾਬਾਂ ਮੁਫਤੀ ਪੜ੍ਹਦੇ ਨੇ। ਬੋਸਤਾਨ ਸਾਡੀ ਉਹਦਾ ਤਰਜਮਾ, ਬੋਸਤਾਨ ਸਾਡੀ ਦਾ ਤਰਜਮਾ। ਇਹ ਸਾਰਾ ਕਰਮ ਹੈ। ਵਾਲਦਾ ਦੀ ਦੁਆ ਹੈ, ਤੁਹਾਡੀਆਂ ਦੁਆਵਾਂ ਨੇ। ਜਿਹੜੇ ਜਿਹੜੇ ਆਏ ਨੇ ਉਹਨੇ ਦੁਆਵਾਂ ਦਿੱਤੀਆਂ। ਲੋ ਜੀ ਇਹ ਇੱਕ ਰਬਾਈ ਹੈ ਨਸਿਆ। ਇੱਕ ਅੰਦਾਜ਼ ਹੈ ਆਪਣਾ ਆਪਣਾ। ਚਿਹਰਾ ਮਦਨੀ ਸਰਕਾਰ ਦਾ ਤੱਕ ਕੇ ਸੁਭਾਨ ਅੱਲਾਹ ਜ਼ੋਰੀ ਹੈ ਹਜ਼ੂਰੀ ਜੀ। ਚਿਹਰਾ ਮਦਨੀ ਸਰਕਾਰ ਦਾ ਤੱਕ ਕੇ ਤੇ ਮੁਖ ਵੱਡਾ ਤੇ ਯਾਸੀਨ ਅਨਾ। ਚਿਹਰਾ ਮਦਨੀ ਸਰਕਾਰ ਦਾ ਤੱਕ ਕੇ ਤੇ ਮੁਖ ਵੱਡਾ ਤੇ ਯਾਸੀਨ ਅਨਾ। ਜਾਂ ਕਹਿਣਾ ਆਏ ਝੁੰਮ ਮੁਜ਼ੰਮਲ ਦੀ ਮਾਰ ਕੇ ਤੇ ਸੁਭਾਨ ਅੱਲਾਹ। ਆਏ ਝੁੰਮ ਮੁਜ਼ੰਮਲ ਦੀ ਮਾਰ ਕੇ ਤੇ ਫਰਸ਼ ਵਾਲੇ ਤੇ ਅਰਸ਼ ਨਸ਼ੀਨ ਕਹਿਣਾ। ਵਲੈਲ ਜ਼ੁਲਫਾਂ ਮਾਜ਼ਾਬ ਚਸ਼ਮਾ, ਵਲੈਲ ਜ਼ੁਲਫਾਂ ਮਾਜ਼ਾਬ ਚਸ਼ਮਾ ਕਹਿਣਾ। ਸਾਦਕ ਤੇ ਲਕਬ ਅਮੀਨ ਕਹਿਣਾ। ਅਸਰ ਰੱਬ ਦੇ ਪਾਕ ਹਬੀਬ ਤਾਈ ਹਜ਼ਰਤ ਯੂਸਫ ਦੇ ਨਾਲੋਂ ਹਸੀਨ ਕਹਿਣਾ। ਇਹ ਜੀ ਰਾਜਿਆ ਕਰਾਮ ਸ਼ੁਰੂ ਕਰੀਏ ਬੜੀ ਬੜਾ ਲੱਗਦਾ ਹੈ। ਤੇ ਛੋਟੀ ਤਰਜ਼ ਦੀ ਇੱਕ ਗਜ਼ਲ ਵੀ ਹੈ ਕਿ ਲਾਹੌਰ ਦੇ ਵਿੱਚ ਗਜ਼ਲ ਬੜੀ ਮਸ਼ਹੂਰ ਹੈ ਤੇ ਮੁਹੱਬਤ ਦਾ ਟਿਕਾਣਾ ਇਹਨਾਂ ਨੇ ਦੱਸਿਆ ਹੈ। ਤੇ 35 ਸਾਲ ਪਹਿਲੇ ਮੈਂ ਕੀ ਲਿਖਦਾ ਮੁਹੱਬਤ ਬਾਰੇ। ਉਹ ਇਹ ਵੇ ਕਿ ਤੱਕ ਗਿਆ ਕੀ ਨਜ਼ਰਾਂ ਭਰ ਕੇ, ਤੱਕ ਗਿਆ ਕੀ ਨਜ਼ਰਾਂ ਭਰ ਕੇ, ਟੁਰ ਗਿਆ ਦਿਲ ਨੂੰ ਕਾਇਲ ਕਰਕੇ। ਉਹਦੀ ਤਕਨੀ ਇਹੋ ਜਿਹੀ ਥੱਕ ਗਿਆ ਕੀ ਨਜ਼ਰਾਂ ਭਰ ਕੇ, ਟੁਰ ਗਿਆ ਦਿਲ ਨੂੰ ਕਾਇਲ ਕਰਕੇ। ਜਿਹੜਾ ਉਹਦੀ ਗਲੀਓਂ ਲੰਘੇ, ਜਿਹੜਾ ਉਹਦੀ ਗਲੀਓਂ ਲੰਘੇ ਜਾਵੇ ਸਿਰ ਤਲੀ ਤੇ ਧਰ ਕੇ। ਐਵੇਂ ਹੀ ਨਾ ਲਗਾ ਫਿਰੇ ਆਪਣਾ ਸਿਰ ਜਿਹੜਾ ਕੁਰਬਾਨੀ ਦੇ ਜਾਵੇ ਸਿਰ ਤਲੀ ਤੇ। ਅੱਗੇ ਮਿਸਾਲ ਹੈਗੀ ਹੈ ਕਿ ਤੂੰ ਕੀ ਚੱਲਣੀ ਹੁਸਨ ਤੇ ਜੱਲੀ, ਤੂੰ ਕੀ ਚੱਲਣੀ ਹੁਸਨ ਤੇ ਜੱਲੀ।
ਮੂਸਾ ਬਚਿਆ ਸੀ ਮਰ ਮਰ ਕੇ ਮੂਸਾ ਬਚਿਆ ਸੀ ਮਰ ਮਰ ਕੇ ਤੇ ਆਖਰੀ ਸ਼ੇਰ ਇਹ ਵੇ ਕਿ ਵਗਦੀ ਪਈ ਚਨਾਏ ਹੁੰਜੇ ਆਹਾ ਦਰਿਆ ਵਗ ਰਿਹਾ ਚਨਾ ਵਗਦੀ ਪਈ ਚਨਾਏ ਹੁੰਜੇ ਸੋਹਣੀ ਵਾਂਗੂ ਦੱਸੋ ਧਰ ਕੇ ਵਾਹ ਬੀਬੀਆਂ ਨੂੰ ਮੈਂ ਲਿਖਿਆ ਹੈ ਦੱਸਿਆ ਹੈ ਕਿ ਸੋਹਣੀ ਵਾਂਗੂ ਦੱਸੋ ਧਰ ਕੇ ਤੇ ਉਲਫਤ ਦੀ ਉਸ ਬਾਗੀ ਜਿੱਤੀ ਜੋ ਵੀ ਅਸਰ ਗਿਆ ਹੈ ਹਾਰ ਕੇ ਵਾਹ 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 ਉਲਫਤ ਦੀ ਉਸ ਬਾਗੀ ਜਿੱਤੀ ਜੋ ਵੀ ਅਸਰ ਗਿਆ ਹੈ ਛੋਟਾ ਤੇ ਐਵੇਂ ਮੈਂ ਹੋਰ ਗੱਲਾਂ